साडा किधरे नाम ही कोई नहीं, तेरी गल है ये कोई गल है। साडे सिर ते तेरी सारी बल्लो बल है ये कोई गल है। तैनू दिल दा मसला दसिया, ये भी दसिया मसला तू है। तेरे वल्लों कोई तसल्ली ना कोई हल है ये कोई गल है। अस्सलाम वालेकुम। प्रोग्राम देश पंजाब दे नाल मैं आ तुहाडा आज़म तौकीर ते अज दे साडे प्रोग्राम दे विच मुल्क दे मन्ने परमन्ने शायर अदीब ते माहिर तलीम डॉक्टर सगीर अहमद सगीर साडे नाल ने, जिन्हां दी शायरी दियां तुमां पै चुकियां ने। मैं समझना वा कि कोई भी शायर ओदा अगर ओदी हयाती दे विच शेर याद हो जाता है, लोगों को जुबाने ज़देआम हो जाता है, तो ये एक कामयाब शायर की निशानी है। अज साढ़े नाल साड़ी खुशकिस्मती कि साढ़े नाल मौजूद ने डॉक्टर सगीर होरी, जिन्हां दा ये शेर ते पूरी दुनिया ते छा गया है ये कोई गल है। इस हवाले नाल इन्हां दी किताब भी इस ना तो ही बल्कि आई है। अस्सलाम वालेकुम जनाब। जी वालेकुम अस्सलाम। बहुत शुक्रिया डॉक्टर साहब, तुसीं सानूं वेड़ा दिता जी। बहुतां तुहाडीआं जनाब, तुहाडा मैं शुक्रगुजार हां कि तुसीं मेरे नाल गलबात दा विचार सांझे करन दा टाइम कढिया। जिउंदे रहो, सलामत रहो। अच्छा, कुछ रवायती गल्लां असीं तुहाडे नाल करांगे जी। वो ये नहीं कि अपनी मुढ़ली हयाती जिहड़ी है तुहाडी ਉਹਦੇ बारे दसो कि तुसीं कित्थों दे रहण वाले हो, किवें तालीम हासिल कीती ते हुण की कर रहे हो। मेरा जिवें वो आखदे ने लोग आखदे ने कि बई जी पिछू कित्थे दे हो जी, ते मैं दस्से ना मैं ते पिछू ते अग्गू दुआं पासों रहीम यार खां दा। अच्छा दुआं पासों रहीम यार खां दा। लेकिन मेरे दादे दा जेहड़ा इलाका है ये हुण मेरे कई हैं जेहड़े जाण वाले दोस्त हैं, वो कोई बटियाला दा है ते कोई माइग्रेट करके उत्थों आया है, गुरदासपुर तो आया है वगैरह वगैरह, या जलंधर तो आए हैं। अच्छा, असी जेहड़े हैं ना असी इत्थों दे वासी हैं। मेरे दादे दा जेहड़ा इलाका है वो हाई पुल बागड़ दे कोल ना। ठीक है, ठीक है। अच्छा, ओले पुल बागड़ जेहड़ा है ये इलाका जेहड़ा है वो जंग जिला जंग दा हिस्सा जिला जंग दा हिस्सा है। जी ठीक है। अच्छा, ਜਿਹੜਾ ਹਿੱਸਾ ਹੈ ਉਹਦੇ ਵਿੱਚ ਤੁਸੀਂ ਵੀ ਸ਼ਾਮਿਲ ਸੀ। ਅਸੀਂ ਉਹਦੇ ਚ ਸੰਦਲਬਾਦ ਜੀ। ਅੱਛਾ, ਉਸ ਤੋਂ ਬਾਅਦ ਇਹ ਹੋਇਆ ਕਿ ਮੇਰੇ ਦਾਦਾ ਔਰ ਉਹਨਾਂ ਦੇ ਜਿਹੜੇ ਯਾਰ ਬੇਲੀ ਆਣ ਸਾਰੇ ਉਹਨਾਂ ਜਿਵੇਂ ਹੁੰਦਾ ਨਾ ਉਹ ਲਾਲਚ ਹੁੰਦਾ ਥੋੜੀਆਂ ਜ਼ਮੀਨਾਂ ਵੇਚਦੇ ਤੇ ਉਹ ਦੁੱਗਦਾ ਜਾ ਨਿਕਲ ਕੇ ਖੁੱਲੀਆਂ ਜ਼ਮੀਨਾਂ ਲੱਭ ਜੀ 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 ਮਹਿੰਗੀ ਹੀ ਵੇਚ ਕੇ ਤੇ ਅੱਗੋਂ ਸਸਤੀ ਜ਼ਿਆਦਾ ਲੱਭਦੀ ਜੀ 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 ਤੇ ਉਹ ਰਹੀਮ ਯਾਰ ਜੀ। ਉੱਥੇ ਇੱਕ ਇਲਾਕਾ ਹੀ ਥਲਵਾੜੀ। ਠੀਕ ਹੈ। ਉੱਥੇ ਜਾ ਕੇ ਤੇ ਉਹਨਾਂ ਜ਼ਮੀਨ ਜਿਹੜੀ ਆਈ ਉਹ ਲਈ। ਠੀਕ ਹੈ। ਤੇ ਉਹ ਮੈਂ ਬਕਾਇਦਾ ਉਹ ਵੇਖਣ ਗਿਆ ਹੂੰ ਨਾ। ਅੱਛਾ। ਬਾਅਦ ਵਿੱਚ ਤੇ ਕਿਉਂਕਿ ਮੇਰੇ ਦਾਦੇ ਦੇ ਫੌਤ ਹੋਣ ਤੋਂ ਬਾਅਦ ਜਿਹੜੇ ਉਹਨਾਂ ਦੇ ਪਿਤਰੇਰ ਆ ਉਹਨਾਂ ਵੇਚ ਛੋੜੀ ਜੀ। ਤੇ ਮੇਰਾ ਅੱਬਾ ਤੇ ਮੇਰਾ ਜਿਹੜਾ ਚਾਚਾ ਹੈ ਉਹ ਛੋਟੇ ਆ ਉਹ ਵੇਚ ਛੁੜੀਆਂ ਨੇ, ਮੁੜ ਅੱਗਾ ਹੋਰ ਜਾ ਤੇ ਲਈਆਂ ਨੇ, ਸਿੰਧ ਜਾ ਕੇ ਜ਼ਮੀਨ ਲਈ ਵਗੈਰਾ ਵਗੈਰਾ। ਤੇ ਅਸੀਂ ਮੁੜ ਜਿਹੜੇ ਮੈਂ ਯਾਨੀ ਜੰਮ ਪੜ ਰਹੀਮ ਯਾਰ ਖਾਨ ਦਾ। ਰਹੀਮ ਯਾਰ ਖਾਨ, ਠੀਕ ਹੈ ਜੀ। ਤੇ ਸਾਦਕਾਬਾਦ ਤਹਿਸੀਲ ਤੇ ਚੱਕ ਨੰਬਰ 7 NP ਉੱਥੋਂ ਦਾ ਮੇਰਾ ਨਾਲ। ਠੀਕ ਹੈ। ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨਾਲ ਸ਼ਾਇਰੀ ਦਾ ਤੜਕਾ ਵੀ ਲੱਗਦਾ ਜਾ। ਅਸੀਂ ਕਣਕਾਂ ਵੱਡੀਆਂ ਧੁੱਪ ਤੇ ਅਸਾਂ ਧੁੱਪ ਤੇ ਗਾਏ ਗਾ। ਵਾਹ। ਸਾਨੂੰ ਗਿਣ ਕੇ ਮਿਲਦੀਆਂ ਰੋਟੀਆਂ, ਸਾਨੂੰ ਗਿਣ ਕੇ ਮਿਲਦੇ ਸਾਹ। ਕੀ ਬਾਤ, ਕੀ ਬਾਤ। ਤੇ ਹਾਏ ਹਾਏ ਹਾਏ, ਬਹੁਤ ਸ਼ੁਕਰੀਆ। ਤੇ ਅਸੀਂ ਹੋ ਕੇ ਵਾਸੀ ਦਰਦ ਦੇ ਕਿਉਂ ਹੋ ਗਏ ਪੱਖੀ ਵਾਸ, ਜਿਹੜਾ ਲਿਆ ਸੀ ਰਤ ਵਿਹਾ ਕੇ ਸਾਨੂੰ ਘਰ ਨਹੀਂ ਆਇਆ ਰਾਸ। ਵਾਹ, ਕੀ ਕਹਿਣਾ ਕਿ ਸਾਡਾ ਕਿਧਰੇ ਨਾਮ ਵੀ ਕੋਈ ਨਹੀਂ, ਤੇਰੀ ਗੱਲ ਹੈ ਇਹ ਕੋਈ ਗੱਲ ਹੈ। ਸਾਡੇ ਸਿਰ ਤੇ ਤੇਰੀ ਸਾਰੀ ਬੱਲੋ ਬੱਲ ਹੈ ਇਹ ਕੋਈ ਗੱਲ ਹੈ। ਤੇ ਤੈਨੂੰ ਦਿਲ ਦਾ ਮਸਲਾ ਦੱਸਿਆ। ਹੁਣ ਇਹ ਦਿਲ ਦਾ ਮਸਲਾ ਜਿਹੜੇ ਲੋਕ ਸਮਝਦੇ ਨੇ ਉਹ ਨਹੀਂ ਹੈ। ਦਿਲ ਦਾ ਮਸਲਾ ਮੇਰੀ ਲੁਕਾਈ ਦਾ ਮਸਲਾ ਹੈ। ਠੀਕ ਹੈ ਨਾ। ਬਈ ਅਸਾਂ ਤੁਹਾਨੂੰ ਆਪ ਦੀ ਦਰਖਾਸਤ ਜਿਹੜੀ ਲਿਖ ਤੇ ਅਰਜ਼ੀ ਲੈ ਕੇ ਜਾਣੇ ਆ ਤੇ ਤੁਸੀਂ ਆਦੇ ਹੋ ਕਿ ਜਨਾਬ ਉਹ ਕਹੇ ਜਿਵੇਂ ਕਹੇ ਆਖੇ ਅਰਜ਼ੀ ਲਾਏ ਤੇ ਗਿਆ ਹੀ ਤੇ ਉਸ ਆਖਿਆ ਕਿ ਬਈ ਸਾਡੇ ਕੋਲ ਕਣਕ ਆਈ ਨਹੀਂ ਤੇ ਉਹਨੂੰ ਆਖਿਆ ਕਿ ਤੁਸਾਂ ਯਾਰ ਕਣਕ ਆਈ ਨਹੀਂ ਤੇ ਤੁਸਾਂ ਫਰੂਟ ਖਾ ਲਿਆ ਕਰੋ ਤੇ ਯਾਰ ਉਹ ਫਰੂਟ ਹੀ ਕੋਈ ਨਹੀਂ ਤੁਹਾਡੇ ਕੋਲ ਤੇ ਕੋਈ ਮਿਠਾਈਆਂ ਖਾ ਲਿਆ ਕਰੋ, ਬਿਸਕਟ ਖਾ ਲਿਆ ਕਰੋ। ਯਾਰ ਇਹ ਕੋਈ ਗੱਲ ਹੈ, ਇਹ ਕੋਈ ਗੱਲ ਹੈ। ਤੈਨੂੰ ਦਿਲ ਦਾ ਮਸਲਾ ਦੱਸਿਆ, ਇਹ ਵੀ ਦੱਸਿਆ ਮਸਲਾ ਤੂੰ ਹੈ। ਵਾਹ, ਇਹ ਵੀ ਦੱਸਿਆ ਮਸਲਾ ਤੂੰ ਹੈ। ਬਈ ਤੈਨੂੰ ਅਸੀਂ ਇਲੈਕਟ ਕਰਦੇ ਗਲੇ ਨੇ ਆ। ਕੀ ਬਾਤ ਹੈ। ਇਹ ਵੀ ਦੱਸਿਆ ਮਸਲਾ ਤੂੰ ਹੈ, ਤੇਰੇ ਵੱਲੋਂ ਕੋਈ ਤਸੱਲੀ ਨਾ ਕੋਈ ਹੱਲ ਹੈ ਇਹ ਕੋਈ ਗੱਲ ਹੈ। ਵਾਹ, ਕਿਤਨੇ ਲੋਗ ਹਨ ਜਿਨ੍ਹਾਂ ਦੇ ਘਰ ਕਈ ਨੇ।
ਕੀ ਬਾਤ ਹੈ। ਨਸਲ ਦਰ ਨਸਲ ਕਈ ਲੋਕ ਹਨ ਜਿਹੜੇ ਇਹਨਾਂ ਦੇ ਘਰ ਕਿ ਨਹੀਂ, ਲਾਹੌਰ ਸ਼ਹਿਰ ਅੱਧਾ ਖਾਲੀ ਹੋ ਜਾਂਦਾ ਹੈ, ਪਤਾ ਹੈ, ਅੱਧਾ ਖਾਲੀ ਹੋ ਜਾਂਦਾ ਹੈ। ਕਿਉਂ ਹੁੰਦਾ ਹੈ? ਉਹਨਾਂ ਦੇ ਆਪ ਦੇ ਘਰ ਕੇ ਹੀ ਨਹੀਂ, ਉਹ ਕਿਤੇ ਹੋਰ ਹੁੰਦੇ। ਅੱਛਾ, ਤਾਂ ਮੁੜ ਆਖਣਾ ਪਿਆ ਮੈਨੂੰ ਕਿ ਸਾਡੇ ਲਈ ਨਾ ਰਹਿਣ ਨੂੰ ਥਾਂ ਹੈ, ਨਾ ਕੋਈ ਰੋਕੇ ਨਾ ਕੋਈ ਛਾਂ ਹੈ, ਤੇਰਾ ਹਰ ਘਰ ਲੱਗਦਾ ਹੈ ਜਿਵੇਂ ਤਾਜ ਮਹਿਲ ਹੈ। ਇਹ ਕੋਈ ਗੱਲ? ਵਾਹ 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 ਵਾਹ, ਕੀ ਅੱਛਾ ਸ਼ੇਰ। ਖੈਰ, ਕੀ ਬਾਤ ਹੈ। ਅੱਛਾ ਸਰ, ਗੱਲ ਨੂੰ ਅੱਗੇ ਟੋਰਨੇ ਆ ਜੀ। ਤੁਹਾਡੀਆਂ ਹੁਣ ਤੱਕ ਕਿਹੜੀਆਂ ਕਿਤਾਬਾਂ ਆ ਚੁੱਕੀਆਂ ਨੇ? ਮੇਰੀ ਜੀ ਮੇਰੀ 2005 ਚ ਕਿਤਾਬ ਆਈ, ਉਹਦਾ ਨਾਮ ਹੈ ਭੁਲਾ ਨਾ ਦੇਣਾ। ਠੀਕ ਹੈ। ਉਹ ਅਸਲ ਚ ਤਰਜਮਾ ਹੀ ਪਿਆ ਜਿਹੜੇ ਸਾਈਂ ਆਖਿਆ ਇਹ ਠਾਵਣ ਲੱਗਿਆ ਸੀ ਨਾ, ਮਾਈਗ੍ਰੇਟ ਕਰਕੇ ਆਉਣ ਲੱਗਿਆ ਤੇ ਸਾਈਂ ਆਖਿਆ 1 ਮਿੰਟ ਖਲੋ ਜਾਓ, ਭੁਲਾ ਤਾਂ ਨਾ ਦੇਸੋ, ਅਲਸਤੋ ਬਿਰੱਬਿਕੁਮ। ਇਹ ਹੈ ਮੇਰੀ ਪਹਿਲੀ ਕਿਤਾਬ, ਭੁਲਾ ਨਾ ਦੇਣਾ। ਠੀਕ ਹੈ। ਅੱਛਾ, ਉਹਲੇ ਮੈਂ ਛੁਰੜਾਟ ਆਮੂ ਛੂਅਰ ਦਾ ਇਸਮ ਮੁਸੱਗਰ ਹੁੰਦਾ ਹੈ, ਛੁਰੜਾਟ ਬੋਲੇ ਛੁਰ ਵਾਲੀ ਸ਼ਾਇਰੀ ਉਹਦੀ। ਉਸ ਤੋਂ ਬਾਅਦ ਉਰਦੂ ਸ਼ੇਰੀ ਮਜਮੂਆ ਆਈ, ਉਹਦੇ ਚ ਮੁੜ ਬਾਅਦ ਦੋਸਤਾਂ ਆਖਿਆ ਕਿ ਜਨਾਬ ਅਲੀ ਤੂੰ ਬੜੀ ਗਲਤੀ ਕੀਤੀ ਹੈ, ਜ਼ਿਆਦਤੀ ਕੀਤੀ ਹੈ, ਤੇ ਇਹਦੇ ਵਿੱਚ ਪੰਜਾਬੀ ਕਿਉਂ ਨਹੀਂ ਸ਼ਾਮਿਲ ਕੀਤੀ? ਮੈਂ ਆਖਿਆ ਯਾਰ ਉਰਦੂ ਦੇ ਵਿੱਚ ਪੰਜਾਬੀ ਕਿੱਥੋਂ ਆ ਗਈ? ਉਹਨੇ ਆਖਿਆ 1 ਮਿੰਟ, ਮੇਰੀ ਬਾਂਹ ਫਾਦ ਲਈ ਦੋਸਤ, ਉਸ ਆਖਿਆ ਗੱਲ ਸੁਣ, ਅਲਾਮਾ ਇਕਬਾਲ ਦੇ ਉਰਦੂ ਸ਼ੇਰੀ ਮਜਮੂਏ ਦੇ ਵਿੱਚ ਅਗਰ ਫਾਰਸੀ ਹੋ ਸਕਦੀ ਹੈ ਤੇ ਪੰਜਾਬੀ ਕਿਉਂ ਨਹੀਂ ਹੋ ਸਕਦੀ? ਅਰਮਗਾਨ ਇਜਾਜ਼, ਵਾਹ, ਉਹਦੇ ਚ ਅਗਰ ਫਾਰਸੀ ਔਰ ਉਰਦੂ ਇਕੱਠੀ ਹੋ ਸਕਦੀ ਹੈ, ਤੇ ਪੰਜਾਬੀ ਉਰਦੂ ਹਾਂ, ਮੈਂ ਮੁੜ ਉਹਦੇ ਚ ਪੰਜਾਬੀ ਜਿਹੜੀ ਆਈ ਨੂੰ ਸ਼ਾਮਿਲ ਕੀਤੀ ਦੂਜੇ ਐਡੀਸ਼ਨ ਵਿੱਚ। ਅੱਛਾ, ਦੂਸਰੇ ਐਡੀਸ਼ਨ ਵਿੱਚ। ਜੀ ਹਾਂ। ਅੱਛਾ, ਮੁੜ ਮੇਰਾ ਜਿਹੜਾ ਹੈ, ਮੈਂ ਐਮਫਿਲ ਔਰ PhD ਨੂੰ ਪਿਆਰਾ ਹੋ ਗਿਆ। ਮੈਂ ਐਮਫਿਲ ਹੋਇਆ ਮੇਰਾ, ਅਲਹਮਦੁਲਿਲਾ ਉਹਦੇ ਚ ਡਿਸਟਿੰਕਸ਼ਨ ਆਈ ਮੇਰੀ MSc ਤੇ MA ਹਿਸਟਰੀ ਜਿਹੜਾ ਹੈ ਉਹ ਪੰਜਾਬ ਯੂਨੀਵਰਸਿਟੀ ਤੋਂ ਹੈ। ਠੀਕ ਹੈ। ਐਮਫਿਲ ਔਰ PhD ਬਹਾਉਦੀਨ ਜ਼ਕੀਆ ਯੂਨੀਵਰਸਿਟੀ ਤੋਂ। ਠੀਕ ਹੈ। ਅੱਛਾ, ਤੇ ਵੈਸੇ ਹੁਣ ਪਿਛਲੇ ਦਿਨਾਂ ਦੇ ਵਿੱਚ ਮੈਂ ਇੰਨੇ ਦਿਲ ਕੀਤਾ ਹੀ ਤੇ ਦੋਸਤ ਆਖਿਆ ਤੇ ਮੈਂ ਚਲੋ ਕਰ ਲੈਂਦੇ ਹਾਂ, ਇਹ ਵੀ ਕਰ ਲੈਂਦੇ ਹਾਂ। ਮੈਂ ਐਜੂਕੇਸ਼ਨ ਵੀ ਕੀਤਾ ਹੈ। ਅੱਛਾ, ਮਾਸ਼ਾਅੱਲਾ। ਹਾਂ, ਉਹ ਜੀ ਸ਼ੌਕ ਹੈ ਜਨਾ। ਤੇ ਹੁਣੇ ਪਿਛਲੇ ਦਿਨਾਂ ਤੁਹਾਡੀ ਕਿਤਾਬ ਵੀ ਆਈ ਹੈ ਜੀ ਹਾਂ, ਇਹ ਪੰਜਾਬੀ ਦੀ, ਮੈਂ ਦੱਸਿਆ ਨਾ, ਉਹਦਾ ਹੀ ਆਮਦਾ ਪਿਆ। ਮੇਰੀ ਮੁੜ PhD ਤੋਂ ਬਾਅਦ ਮੇਰੀ ਕਿਤਾਬ ਆਈ ਮੁਰਾਦ ਤੂ ਹੈ, ਉਹ ਉਰਦੂ ਸ਼ੇਰੀ ਮਜਮੂਆ ਆਈ, ਤੇ ਮੁੜ ਮੇਰੀ ਕਿਤਾਬ ਆਈ ਹੈ ਪੰਜਾਬੀ ਚ, ਇਹ ਕੋਈ ਗੱਲ ਹੈ? ਵਾਹ, ਉਹ ਹੈ। ਠੀਕ ਹੈ। ਤੇ ਇੱਕ ਉਸ ਤੋਂ ਬਾਅਦ ਆਈ ਹੈ ਕਿਤਾਬ ਮੇਰੇ ਉਰਦੂ ਵਿੱਚ, ਉਹ ਹੈ ਜਨਾਬ ਅਲੀ। ਵਾਹ ਜੀ। ਅੱਛਾ ਸਰ, ਮੈਂ ਇਹ ਪੁੱਛਾਂਗਾ ਕਿ ਮਾਜ਼ੀ ਚ ਅਗਰ ਅਸੀਂ ਝਾਤੀ ਮਾਰਨੇ ਆ, ਜੀ, ਪਿੱਛੇ ਅਗਰ ਅਸੀਂ ਵੇਖਦੇ ਹਾਂ ਜੀ, ਪੰਜਾਬੀ ਦੇ ਹਵਾਲੇ ਨਾਲ ਮੈਂ ਗੱਲ ਕਰਾਂ, ਜੀ, ਤੇ ਜਿੱਥੇ ਵਾਰਿਸ ਸ਼ਾਹ ਹੈ, ਜਿੱਥੇ ਖਾਜਾ ਗੁਲਾਮ ਫਰੀਦ ਹੈ ਜੀ, ਜਿੱਥੇ ਮੀਆਂ ਮੁਹੰਮਦ ਬਖਸ਼, ਬੁੱਲੇ ਸ਼ਾਹ ਹੈ, ਸ਼ਾਹ ਹੁਸੈਨ ਹੈ, ਬਾਬਾ ਫਰੀਦ ਹੈ, ਅਜੋਕੇ ਦੌਰ ਦੇ ਵਿੱਚ ਇੰਜ ਦਾ ਸ਼ਾਇਰ ਕਿਉਂ ਨਹੀਂ ਕੋਈ ਸਾਹਮਣੇ ਆ ਰਿਹਾ? ਅੱਛਾ, ਇਹਦੀ ਇੱਕ ਵਜ੍ਹਾ ਤਾਂ ਇਹ ਹੈ ਜੀ ਕਿ ਤੁਸੀਂ ਇਹ ਇੱਕ ਕੁਦਰਤੀ ਜੀ ਚੀਜ਼ ਹੈ ਜੀ। ਅਗਰ ਤੁਸੀਂ ਉਰਦੂ ਵਿੱਚ ਜਾਓ, ਠੀਕ ਹੈ, ਮੈਂ ਇੱਕ ਕੰਪੈਰੀਜ਼ਨ ਤੁਹਾਨੂੰ, ਉਰਦੂ ਵਿੱਚ ਜਾਓ ਤਾਂ ਅੱਜ ਕੱਲ੍ਹ ਤੁਹਾਨੂੰ ਕੋਈ ਗਾਲਿਬ ਲੱਭਦਾ ਹੈ? ਕੋਈ ਨਹੀਂ। ਅੱਛਾ, ਕੋਈ ਮੀਰ ਲੱਭਦਾ ਹੈ? ਕੋਈ ਨਹੀਂ ਲੱਭਦਾ। ਕੋਈ ਅਲਾਮਾ ਇਕਬਾਲ ਲੱਭਦਾ ਹੈ? ਬਿਲਕੁਲ ਨਹੀਂ। ਅੱਛਾ, ਮੋੜ ਹੋਣਾ ਹੀ ਦਿਆ। ਠੀਕ ਹੈ। ਜੇ ਤੁਹਾਨੂੰ ਉਸ ਪਾਸੇ ਨਹੀਂ ਲੱਭਦੇ ਨਾ, ਤੇ ਜੇ ਤੁਹਾਨੂੰ ਸਿੰਧੀ ਦੇ ਵਿੱਚ, ਸਿੰਧੀ ਚ ਕੋਈ ਬਿਟਾਈ ਲੱਭਦਾ ਹੈ, ਸੱਚਲ ਸਰਮਸਤ ਲੱਭਦਾ ਹੈ, ਬਿਲਕੁਲ, ਜੇ ਉਸ ਪਾਸੇ ਨਹੀਂ ਲੱਭਦੇ ਨਾ ਤਾਂ ਮੁੜ ਇੱਦੇ ਵੀ ਤੁਹਾਨੂੰ ਨਹੀਂ ਲੱਭਣਾ। ਬਿਲਕੁਲ ਠੀਕ ਹੈ। ਕੋਈ ਵਾਰਿਸ ਸ਼ਾਹ ਨਹੀਂ ਹੋ ਸਕਦਾ ਜੀ। ਮੈਂ ਕਲਿੱਪ ਵੇਖਿਆ ਜੀ, ਉਹ ਮੈਂ ਲਾਜ਼ਮੀ ਤੁਹਾਡੇ ਨਾਲ ਡਿਸਕਸ ਕਰਾਂਗਾ ਜੀ। ਜ਼ਰੂਰ ਕਿ ਫਰਤ ਬਾਦਸ਼ਾਹ ਬਹਰਾਲ ਇੱਕ ਵੱਡਾ ਨਾਂ ਹੈ ਜੀ, ਬਿਲਕੁਲ ਵੱਡਾ। ਹਾਂ ਜੀ। ਉਹ ਇੱਕ ਇੰਟਰਵਿਊ ਵਿੱਚ ਆਖਰੇ ਸਨ ਜੀ ਕਿ ਤਹਿਜ਼ੀਬ ਹਾਫੀ ਤੇ ਅਲੀ ਜ਼ਰਯੂਨ ਨੇਫੇ ਤੱਕ ਦੇ ਸ਼ਾਇਰ ਨੇ ਜੀ। ਇਹਦਾ ਕੀ ਮਤਲਬ ਹੈ? ਅੱਛਾ, ਹੁਣ ਨੇਫੇ ਦਾ ਬੜਾ ਪਾਰਟਿਕੂਲਰ ਲਫ਼ਜ਼ ਇਸਤੇਮਾਲ ਕੀਤਾ ਹੈ। ਅੱਛਾ, ਗੱਲ ਇਹ ਕਿ ਜਿਹਦੇ ਜ਼ਹਿਨ ਚ ਜੋ ਕੁਝ ਹੋ ਸੀ ਨਾ ਜੀ, ਅਗਰ ਮੇਰੇ ਜ਼ਹਿਨ ਚ ਇਹ ਹੈ ਕਿ ਜਿਹੜੇ ਧੁੱਪ ਤੇ ਕਣਕਾਂ ਵਢੇਂਦੇ ਨੇ ਨਾ, ਉਹਨਾਂ ਦੇ ਰੰਗ ਕਾਲੇ ਹਨ, ਤਾਂ ਮੈਂ ਉਹਨਾਂ ਦਾ ਜ਼ਿਕਰ ਸ਼ਾਇਰੀ ਚ ਕਰੇ ਸਾਂ। ਸਹੀ, ਠੀਕ ਹੈ। ਉਹ ਕੋਈ ਬੰਦਾ ਬੈਠਾ ਹੀ ਨਮਾਜ਼ ਪੜ੍ਹਦੇ ਨਾ ਤੇ ਦੁਆ ਬੈਠਾ ਮੰਗਦਾ ਹੀ, ਮੌਲਾ ਮੈਨੂੰ ਮੇਰੀ ਬੜੀ ਭੁੱਖ ਹੈ, ਠੀਕ ਹੈ, ਤੇ ਮੈਨੂੰ ਕਣਕ ਚਾਹੀਦੀ ਹੈ, ਮੈਨੂੰ ਬੜੀ ਭੁੱਖ ਹੈ ਤੇ ਮੈਨੂੰ ਚਾਵਲ ਚਾਹੀਦਾ, ਠੀਕ ਹੈ ਜੀ। ਅੱਛਾ, ਹੁਣ ਉਹਦੇ ਘਰ ਬਾਲ ਚ ਭੁੱਖੇ ਬੈਠੇ ਆ, ਗੌਰ ਨਾਲ ਸੁਣਿਆ ਇਹ ਗੱਲ, ਠੀਕ ਹੈ। ਕਈ ਬੰਦੇ ਉਹਨੂੰ ਆਖਿਆ ਕਿ ਯਾਰ ਗੱਲ ਸੁਣ ਬਿਰਾ ਜੀ,
ਤੂੰ ਇੱਥੇ ਅੱਲਾ ਸਾਈਂ ਕੋਲੋਂ ਇਹ ਕਿਹੜੀਆਂ ਚੀਜ਼ਾਂ ਮੰਗਦਾ ਬੈਠਾ ਕਿ ਕਈ ਸ਼ਾ ਮੰਗਾ। ਉਸ ਆਖਿਆ ਅੱਲਾ ਸਾਈਂ ਤੋਂ ਈਮਾਨ ਮੰਗ। ਉਸ ਆਖਿਆ ਤੇਰੇ ਕੋਲ ਈਮਾਨ ਕੋਈ ਨਹੀਂ ਤੇ ਤੂੰ ਉਹ ਮੰਗ। ਜੇ ਇੰਦੇ ਕੋਲ ਈਮਾਨ ਕੋਈ ਨਹੀਂ, ਈਮਾਨ ਮੰਗੇ ਮੇਰੇ ਕੋਲ ਕਹਿਣਾ ਕਾਈ ਨਹੀਂ ਭਾਈਜਾਨ, ਮੈਂ ਉਹ ਮੰਗਸਾਂ। ਹੁਣ ਅਗਰ ਇਹ ਸ਼ਾ ਕਹਿੰਦੇ ਜ਼ਹਿਨ ਚ ਹੁੰਦੀ ਹੈ ਨਾ, ਇਹ ਕਹਿੰਦੇ ਜ਼ਹਿਨ ਚ ਨੇਫਾ ਹੈ ਤਾਂ ਨੇਫਾ ਮੰਗਸੀ, ਨੇਫੇ ਦੀ ਗੱਲ ਕਰੇ ਸੀ। ਗੱਲ ਸਮਝਦੇ ਪਏ ਹੋ? ਅਗਰ ਕਹਿੰਦੇ ਜ਼ਹਿਨ ਚ ਲੁਕਾਈ ਹੋ ਸੀ ਤਾਂ ਲੁਕਾਈ ਦੀ ਗੱਲ ਕਰੇ ਸੀ। ਹਾਂ, ਇਹ ਤਹਿਜ਼ੀਬ ਹਾਫੀ ਔਰ ਅਲੀ ਜ਼ਰੂਰ ਜੀ ਬਹਰਹਾਲ ਟੀਨੇਜਰ ਚ ਬਹੁਤ ਮਸ਼ਹੂਰ ਨੇ ਜੀ। ਉਹਨਾਂ ਨੂੰ ਹਰ ਮੁਸ਼ਾਇਰੇ ਚ ਬੁਲਾਇਆ ਜਾਂਦਾ ਹੈ, ਹਰ ਯੂਨੀਵਰਸਿਟੀ ਉਹਨਾਂ ਨੂੰ ਬੁਲਾਉਂਦੀ ਪਈ ਹੈ, ਬਾਹਰ ਦੇ ਮੁਲਕਾਂ ਚ ਵੀ ਉਹ ਹੁੰਦੇ। ਹਾਂ ਜੀ। ਕੀ ਇਹ ਤੇ ਨਹੀਂ ਕਿ ਸ਼ਾਹ ਹੋਰੀ ਕੋ ਗੁੱਸਾ ਕੱਢਿਆ? ਨਹੀਂ, ਮੈਂ ਤੁਹਾਨੂੰ ਦੱਸਾਂ ਗੱਲ ਇਹ ਹੈ ਕਿ ਸ਼ਾਇਦ ਉਹ ਪੂਰਾ ਕਲਿੱਪ ਸ਼ਾਇਦ ਨਾ ਆਇਆ ਹੋ ਸੀ। ਅਲੀ ਜ਼ਰੀਉਨ ਕੋਲ ਔਰ ਤਹਿਜ਼ੀਬ ਹਾਫੀ ਕੋਲ ਬਹੁਤ ਖੂਬਸੂਰਤ ਸ਼ਾਇਰੀ ਮੌਜੂਦ ਹੈ। ਠੀਕ ਹੈ, ਬਿਲਕੁਲ ਸਹੀ। ਅੱਛਾ, ਹੁਣ ਅਗਰ ਅਗਲਾ ਜਿਹੜਾ ਸੁਣਨ ਵਾਲਾ ਹੈ ਉਹ ਅਗਰ ਨੇਫੇ ਦੀ ਗੱਲ ਸੁਣਨਾ ਚਾਹੇ, ਅਗਰ ਉਹ ਜੀਨਸ ਦੀ ਗੱਲ ਸੁਣਨਾ ਚਾਹੇ ਤਾਂ ਉਹ ਜੀਨ ਦੀ ਗੱਲ ਕਰੇ ਸਨ। ਕਿਸੇ ਮੰਟੋ ਨੂੰ ਆਖਿਆ ਹੀ ਕਿ ਜਿਹੜਾ ਤੂੰ ਯਾਰ ਇਹ ਕੀ ਲਿਖਣਾ ਹੈ ਨਾ, ਉਸ ਆਖਿਆ ਜੋ ਕੁਝ ਲੋਕਾਂ ਨੂੰ ਚਾਹੀਦਾ ਮੈਂ ਉਹ ਲਿਖਣਾ। ਠੀਕ ਹੈ, ਅਗਰ ਇਹਦੇ ਚ ਮੈਂ ਨਹੀਂ ਆਦਾ ਕਿ ਬਈ ਅਲੀ ਜ਼ਰੀਉਨ ਜਿਹੜਾ ਹੈ ਉਹ ਗਲਤ ਬੰਦਾ ਹੈ ਜਾਂ ਤਹਿਜ਼ੀਬ ਹਾਫੀ। ਠੀਕ ਹੈ, ਇਹ ਉਹਨਾਂ ਦੇ ਕੋਲ ਬਹੁਤ ਖੂਬਸੂਰਤ ਗਜ਼ਲਾਂ, ਖੂਬਸੂਰਤ ਸ਼ਾਇਰੀ ਮੌਜੂਦ ਹੈ, ਲੇਕਿਨ ਅਗਲੇ ਆਦਿਨ ਉਹਨੇ ਫਿਆੜਾ ਸ਼ੇਰ ਸੁਣਾ, ਲਿਆਦਾ ਉਹ ਸੁਣਾਈ, ਉਹਨੇ ਫਿਆੜਾ ਸੁਣਾਈ ਸੀ। ਠੀਕ ਹੈ। ਅੱਛਾ, ਮੌਜੂਦਾ ਪੰਜਾਬੀ ਸ਼ਾਇਰਾਂ ਵੱਲ ਅਗਰ ਮੈਂ ਜਾਵਾਂ, ਉਰਦੂ ਵੱਲ ਨਹੀਂ ਜਾਂਦਾ ਕਿਉਂਕਿ ਪ੍ਰੋਗਰਾਮ ਸਾਡਾ ਪੰਜਾਬੀ ਦਾ ਹੈ, तो पंजाबी शायरा विच एक मुशायरे में थोड़ी जी एक मुशायरे में खुद मौजूद हूँ जी। तो वो नहीं तहज़ीब हाफी दा एक शेर है ज्यादा है कि तेरी तस्वीर तो जड़ा मैं काम लेना मैं तेन दस नहीं सकता। ठीक है, अच्छा हुण बाला पिछों आवाज दी है कि यार तस्वीर वाला शेर तो सुना जरा वो तस्वीर नाल तू जड़ा काम करना है। तो हुण बाल अगर आ देन कि वो शेर सुना तो तस्वीर तू काम लेंदे वो शेर सुनाई सी, मैं खुद ये गवाह। ठीक है, इस वास्ते ये मैं उन्होंने ये नहीं आता कि उन्होंने जहन च कोई जी चीज है या जहन खराब है। ठीक है, वो जो कुछ लोग चाहते हैं वो पेश करें। ठीक है, मौजूदा पंजाबी अदब विच अगर असीं नज़र मारीए तो तुहानूं किहड़ा हुण लगदा है कि वड्डा बंदा है पंजाबी दा? यार मैं हुण मसला है कि तुसीं ये तो मैनूं पुछ सकदे हो कि मैनूं किहड़ा पसंद है। मैं कौन होना कि किसी नूं आखां कि वड्डा बंदा है ते ऐ छोटा है ना, क्योंकि मेरे एक बंदा फैसला नहीं करदा, ये जगत फैसला हुंदा है जी। ठीक है, कि फलां वड्डा बंदा। चलो मैं इस साल की गल करें। ठीक है, वेखो गल इं कि पंजाबी च मतलब मैनूं पसंद जिहड़े ने बाबा नजमी मैनूं पसंद है। ठीक है, बहुत सारे दोस्त हैं जिहड़े इन्हां दी शायरी पसंद है लेकिन उन्हां दी पर्सनैलिटी थोड़ी जिहा अग्गां पिछां फला हैं पे। ठीक है, अच्छा उन्हां दा मैं नाम नहीं लैंदा, चंगा नहीं लगदी ना। अच्छा, सगीर तबस्सुम मेरी जिंद जान है, मैनूं पसंद है। ठीक है, मेरा आम नाम भी वैसे है। अच्छा, मैं तो ओदी उम्र थोड़ी है लेकिन मैं तो बड़ा शायर है। अच्छा, इस तरह मैनूं बड़ा पसंद है नसीर अहमद। अच्छा, उस बलोच नसीर अहमद अपना जेह्ड़े अवार्ड नसीर अहमद लाहौर अवार्ड ही मिलिया उन्होंने ना, उन्हें शायरी तो नहीं मिलिया, उन्हें मिलिया अफसाने थे। ठीक है, लेकिन यकीन माने कि उन्होंने अफसाने थे जिले मिले है ना। नसीर सुनता बैठा मैं तो एक बार मोड़ तेन वधाइयां ढेर सारियां। नसीर नूं जिले मिले अवार्ड मिले तो मैंने नहीं लगता कि मैनूं मिले। वाह, ਅਸੀਂ ओन करे ने आपदे भरावां नूं दोस्तां नूं ना। हाँ, बड़ा सवाद है चासा ही ते होर ढेर सारे इन पे दोस्त जिहड़े जिन्हां दा मतलब ना लैके असीं फख्र महसूस करने आए। हुण अगर मैं एक दा नां लई सां दूए दा नां ना लई सां ते दूए हो जासन नाराज। ठीक है, मैनूं मेरे नाल दे जिहड़े दोस्त हैं मैनूं सारियां दी शायरी पसंद है। अगे वध जाने जी। ओह वे कि पंजाबी शायर जिहड़े ਹੁਣ ਤੱਕ ਜਿਹੜੀ ਮੈਂ ਸ਼ਾਇਰੀ ਸੁਣਦਾ ਆ ਰਿਹਾ ਹਾਂ ਉਹਦੇ ਵਿੱਚ 2-3 ਮੌਜ਼ੂਆਤ ਤੋਂ ਕਦੀ ਬਾਹਰ ਨਹੀਂ ਗਏ। ਮਸਲਨ ਰੋਜ਼ੀ ਰੋਟੀ, ਭੁੱਖ ਨੰਗ ਜਾਂ ਜ਼ਿਆਦਾ ਤੋਂ ਜ਼ਿਆਦਾ ਰੋਮਾਂਸ ਦੇ ਹਵਾਲੇ ਨਾਲ ਤੁਸੀਂ ਕਰ ਲਿਓ, ਜਦਕਿ ਉਰਦੂ ਸ਼ਾਇਰੀ ਦੇ ਵਿੱਚ ਉਰਦੂ ਸ਼ਾਇਰੀ ਦਾ ਖਿਲਾਫ ਜ਼ਿਆਦਾ ਹੈ, ਉਹਦੇ ਵਿੱਚ ਬਹੁਤ ਸਾਰੇ ਨਵੇਂ ਖਿਆਲਾਂ ਵੀ ਹਨ, ਲੇਕਿਨ ਪੰਜਾਬੀ ਸ਼ਾਇਰ ਇਸ ਦਾਇਰੇ ਚੋਂ ਬਾਹਰ ਕਿਉਂ ਨਹੀਂ ਨਿਕਲ ਰਿਹਾ? ਅੱਛਾ, ਮੈਂ ਇਹਦਾ ਵੈਸੇ ਅੱਧਾ ਜਵਾਬ ਤੇ ਭੜ ਦੇ ਚੁੱਕਿਆ ਜੀ। ਹੁਣ ਜਿਵੇਂ ਤੁਸੀਂ ਅਗਰ ਵਾਰਿਸ ਸ਼ਾਹ ਲੱਭਣਾ ਸ਼ੁਰੂ ਕਰੋ ਨਾ, ਮੈਂ ਤਾਂ ਬਾਲਾਂ ਨੂੰ ਆਣਾ ਕਿ ਤੁਸੀਂ ਮੇਰੇ ਲੈਕਚਰ ਜਿਹੜੇ ਨੇ ਨਾ, ਮੇਰੇ ਜ਼ੂਲੋਜੀ ਦੇ ਲੈਕਚਰ ਆਉਂਦੇ ਨੇ, ਮੈਂ ਉਹਨਾਂ ਨੂੰ ਆ ਦਿੰਦਾ ਔਰ ਬਾਅਦ ਵਿੱਚ ਬਾਲ ਫੋਨ ਕਰਕੇ ਆ ਦੇਣ ਕਿ ਸਰ ਜੀ ਜੋ ਕੋਈ ਤੁਸੀਂ ਆਖਿਆ ਉਹ ਨਿਕਲਿਆ। ਮੈਂ ਉਹਨਾਂ ਨੂੰ ਆ ਦਿੰਦਾ ਕਿ ਸਗੀਰ ਹਰ ਜਾਤ ਨਾ ਲੱਭਿਆ ਹੈ ਜੀ। ਠੀਕ ਹੈ, ਬਿਲਕੁਲ ਸਹੀ। ਅੱਛਾ,
ਤੁਸੀਂ ਵੱਡੀਆਂ ਕਲਾਸਾਂ 'ਚ ਜਾ ਸੋ ਤਾਂ ਤੁਸੀਂ ਆਪਣੇ ਉਸਤਾਦਾਂ ਦੇ ਵਿੱਚ ਨਾ ਸਗੀਰ ਲੱਭਣ ਦੀ ਕੋਸ਼ਿਸ਼ ਕਰੇ ਸੋ ਤਾਂ ਨਹੀਂ ਲੱਭਣਾ। ਬਿਲਕੁਲ ਸਹੀ। ਔਰ ਉਹਨਾਂ ਨੂੰ ਨਹੀਂ ਲੱਭਦਾ। ਠੀਕ ਹੈ। ਮੇਰੇ ਤਾਂ ਬਾਲ ਹੁੰਦੇ ਨੇ ਆਪਣੇ। ਸਹੀ। ਠੀਕ ਹੈ। ਅੱਛਾ, ਹੁਣ ਵਾਪਸ ਆਉਂਦੇ ਹਾਂ। ਅਗਰ ਹੁਣ ਇਸ ਦੌਰ ਦੇ ਵਿੱਚ ਤੁਸੀਂ ਵਾਰਿਸ ਸ਼ਾਹ ਲੱਭੋ ਤਾਂ ਵਾਰਿਸ ਸ਼ਾਹ ਤਾਂ ਚਿੜੀ ਚੂਕਦੀ ਤੋਂ ਲੈ ਕੇ ਤੇ ਮਦਾਨੀ ਤੇ ਉਹ ਮਿਰਗੀ ਵਾਲੇ ਨੂੰ ਪੌਲਾ ਜਿਹੜਾ ਹੈ ਉਹ ਵੀ ਸੁੰਘਾਵਨੇ ਆ। ਠੀਕ ਹੈ ਜੀ। ਉਹਦਾ ਹੀ ਜ਼ਿਕਰ ਕਰਦਾ, ਬਿਮਾਰੀਆਂ ਦਾ ਜ਼ਿਕਰ ਕੀਤਾ, ਰਹਿਤਲਪੁਰੀ ਦਾ ਜ਼ਿਕਰ ਕੀਤਾ। ਵਾਰਿਸ ਸ਼ਾਹ ਨੇ ਤਾਂ ਕੋਈ ਮੌਜੂ ਛੱਡੇ ਹੀ ਨਹੀਂ ਜਿਹਦੇ ਤੇ ਗੱਲ ਨਾ ਕੀਤੀ। ਹਾਂ, ਕੋਈ ਸ਼ੱਕ ਨਹੀਂ। ਹੁਣ ਤੁਸੀਂ ਇਹ ਵੇਖੋ ਕਿ ਵਾਰਿਸ ਸ਼ਾਹ ਹੀਰ ਜਿਹੜੀ ਲਿਖੀ ਉਹ ਕਿਤਨੇ ਅਰਸੇ 'ਚ ਲਿਖੀ। ਠੀਕ ਹੋ ਗਿਆ। ਔਰ ਹੀਰ ਦੀ ਜ਼ਖਾਮਤ ਵੇਖੋ, ਹੀਰ ਦੇ ਵਿੱਚ ਮੌਜ਼ੂਆਤ ਜਿਹੜੇ ਨੇ ਉਹ ਵੇਖੋ। ਤੁਸੀਂ ਅਗਰ ਹੀਰ ਲੱਭਣਾ ਚਾਹੋ ਨਾ, ਜੋ ਕੁਝ ਉਸ ਲਿਖ ਛੋੜੀ ਹੈ ਉਹ ਅਗਰ ਲੱਭਣਾ ਚਾਹੋ ਤਾਂ ਤੁਹਾਨੂੰ ਨਹੀਂ ਲੱਭਣੀ ਹੁਣ ਦੇ ਸ਼ਾਇਰ 'ਚ। ਹੁਣ ਦੇ ਸ਼ਾਇਰ ਦੀ ਐਡੀ ਕਿਤਾਬ ਹੁੰਦੀ ਹੈ, ਉਹਦੇ 'ਚ ਕੋਈ 60-65 ਗਜ਼ਲਾਂ ਹੁੰਦੀਆਂ, ਕੋਈ ਨਜ਼ਮਾਂ ਹੁੰਦੀਆਂ ਤੇ ਉਹਦਾ ਸ਼ੇਰੀ ਮਜਮੂਆ ਆ ਜਾਂਦਾ ਹੈ। ਹੁਣ ਤੁਸੀਂ ਹੀਰ ਦੇ ਨਾਲ ਉਹਨੂੰ ਕੰਪੇਅਰ ਨਹੀਂ ਕਰ ਸਕਦੇ। ਬਿਲਕੁਲ ਸਹੀ। ਲੇਕਿਨ ਮੈਨੂੰ ਸਾਰੇ ਦਾ ਇੱਕ ਹੋਰ ਪਹਿਲੂ ਜਿਹੜਾ ਮੇਰੇ ਜ਼ਿਹਨ 'ਚ ਜੀ ਇਸ ਸਵਾਲ ਦੇ ਹਵਾਲੇ ਨਾਲ ਜੀ ਕਿ ਜਿੱਥੇ ਤੱਕ ਮੈਂ ਜਾਣਨਾ ਵਾਂ, ਪੰਜਾਬੀ ਜਿਹੜੇ ਸਿਰਫ ਪੰਜਾਬੀ ਸ਼ਾਇਰ ਜਿਹੜੇ ਉਰਦੂ ਵਾਲੇ ਨਹੀਂ ਜੀ ਉਹ ਮੁਤਾਲਿਆ ਨਹੀਂ ਕਰਦੇ। ਇਸ ਵਿੱਚ ਇਹਦੇ ਨਾਲ ਵੀ ਮੇਰਾ ਇਤਫਾਕ ਹੈ। ਯਾਨੀ ਮੈਂ ਤੁਹਾਨੂੰ ਦੱਸਾਂ, ਮੈਂ ਅਗਰ ਸੁਲਤਾਨੁਲ ਆਰਿਫੀਨ ਨੂੰ ਪੜ੍ਹਿਆ ਤਾਂ ਜਾਂ ਮੈਂ ਆਪਣਾ ਕਾਨੂੰਨ ਇਸ਼ਕ ਪੜ੍ਹੀ ਬੁੱਲੇ ਸ਼ਾਹ ਦੀ, ਜਾਂ ਖਾਜਾ ਗੁਲਾਮ ਫਰੀਦ ਨੂੰ ਪੜ੍ਹਿਆ, ਜਾਂ ਬਾਬਾ ਫਰੀਦ ਗੰਜ ਸ਼ਕਰ ਨੂੰ ਪੜ੍ਹਿਆ, ਜਾਂ ਵਾਰਿਸ ਸ਼ਾਹ ਨੂੰ ਪੜ੍ਹਿਆ, ਮੀਆਂ ਮੁਹੰਮਦ ਬਖਸ਼ ਨੂੰ ਪੜ੍ਹਿਆ, ਤਾਂ ਯਕੀਨ ਮੰਨੋ ਕਿ ਪਹਿਲੂ ਸ਼ੌਕ ਨਾਲ ਥੋੜ੍ਹਾ ਬਹੁਤ ਪੜ੍ਹਿਆ ਹੀ। ਮੋੜ ਜਿਹੜੇ ਮੈਂ CSS ਦੇ ਵਿੱਚ ਪੰਜਾਬੀ ਪੜ੍ਹੀ ਉਹਲੇ ਮੈਨੂੰ ਉਹਨਾਂ ਦੇ ਕਿਉਂਕਿ ਸ਼ਖਸੀਅਤ ਤੇ ਵੀ ਮੈਂ ਮਤਲਬ ਤਨਕੀਦ ਚਾਹੀਦੀ ਆਈ। ਠੀਕ ਹੈ। ਔਰ ਮੈਨੂੰ ਜਾਣੂ ਹੋਣਾ ਮੇਰਾ ਲਾਜ਼ਮੀ ਆਈ, ਮੋਲੇ ਪੜ੍ਹਿਆ। ਅਦਰਵਾਈਜ਼ ਤੁਸੀਂ ਜਾਣਦੇ ਹੋ ਯਾਰ ਲੋਕ ਪੜ੍ਹਦੇ ਨਹੀਂ। ਠੀਕ ਹੈ। ਤੇ ਜੇ ਤੁਸੀਂ ਪੜ੍ਹਸੋ ਨਾ ਉਹਨਾਂ ਨੂੰ, ਤੁਸੀਂ ਇਹ ਕਿਵੇਂ ਹੋ ਸਕਦਾ ਹੈ ਕਿ ਕਿਸੇ ਇੰਜੀਨੀਅਰ ਨੂੰ ਤੁਸੀਂ ਜਾਣਦੇ ਨਹੀਂ ਹੋ ਤੇ ਤੁਸੀਂ ਉਸਦੀ ਜਿਹੜੇ ਸ਼ਾਹਕਾਰ ਬਣੇ ਹੋਏ ਨੇ ਉਹਦੇ ਵਰਗੀ ਤੁਸੀਂ ਬਿਲਡਿੰਗ ਜਾਂ ਕੋਈ ਮੋਨੂਮੈਂਟ ਬਣਾਉਣਾ ਚਾਹੁੰਦੇ ਹੋ, ਇਹ ਮੁਮਕਿਨ ਨਹੀਂ ਹੈ। ਇਸ ਵਾਸਤੇ ਲਾਜ਼ਮੀ ਹੈ ਕਿ ਉਹਨਾਂ ਨੂੰ ਪੜ੍ਹਨ। ਅੱਛਾ ਲੋ ਸਰ, ਵੇਲੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਮੈਂ ਇੱਕ ਆਖਰੀ ਸਵਾਲ ਤੁਹਾਡੇ ਤੇ ਕਰਾਂਗਾ, ਉਸ ਤੋਂ ਬਾਅਦ ਤੁਹਾਡੇ ਕੋਲ ਅਸੀਂ ਸ਼ੇਰ ਸੁਣਾਂਗੇ। ਜੀ। ਉਹ ਆਖਰੀ ਸਵਾਲ ਇਹ ਵੇ, ਜਿਹੜੇ ਇਹ ਪੰਜਾਬੀ ਦੇ ਸਾਡੇ ਲਹਿਜੇ ਜਾਂਗਲੀ ਔਰ ਲਾਹੌਰੀ ਜੀ ਦੋ ਲਹਿਜੇ ਪੰਜਾਬੀ ਦੇ ਨੇ। ਠੀਕ ਹੈ। ਵੈਸੇ ਤਾਂ ਬਹੁਤ ਲਹਿਜੇ ਨੇ ਲੇਕਿਨ ਅਸੀਂ ਸਿਰਫ ਇਹਨਾਂ ਤੇ ਗੱਲ ਕਰਾਂਗੇ। ਮਸਲਨ ਜਿਹੜੀ ਲਹਿਜੇ ਦੀ ਤੁਸੀਂ ਗੱਲ ਕਰ ਰਹੇ ਹੋ ਆਜ਼ਮ, ਇਹ ਸਾਡਾ ਜਾਂਗਲੀ ਲਹਿਜਾ ਜੀ। ਸਾਡੇ ਦਰਿਆਵਾਂ ਦਾ ਲਹਿਜਾ ਹੈ, ਇਹ ਜੰਗ ਦਾ ਹੈ, ਚਨਿਓਟ ਦਾ ਹੈ, ਇਹ ਪਿੰਡੀ ਭੱਟੀਆਂ ਦੇ ਉਤਲੇ ਸਾਰੇ ਦਾ ਹੈ, ਇਹ ਮੰਡੀ ਬਹਾਉਦੀਨ ਦਾ ਲਹਿਜਾ ਹੈ। ਇੱਕ ਤੇ ਹੋ ਗਿਆ ਇਹ ਲਹਿਜਾ ਜਿਹਦੇ ਵਿੱਚ ਅਸੀਂ ਪੂਰਾ ਲਫ਼ਜ਼ ਅਦਾ ਕਰਨੇ ਆ, ਮਸਲਨ ਬਿਰਾ ਭਾਈ, ਭੈਣ। ਲੇਕਿਨ ਜਦੋਂ ਅਸੀਂ ਆਉਂਦੇ ਆ ਜ਼ਿਲ੍ਹਾ ਹਾਫਜ਼ਾਬਾਦ ਸ਼ਹਿਰ ਚ, ਗੁਜਰਾਂਵਾਲੇ, ਸ਼ੇਖੂਪੁਰੇ ਤੇ ਲਾਹੌਰ ਦੇ ਵਿੱਚ, ਇਹਦੇ ਵਿੱਚ ਉਹ ਭਾਈ ਜਿਹੜਾ ਹੈਗਾ ਉਹ ਹੋ ਜਾਂਦਾ ਹੈ ਭਾਈ। ਔਰ ਮੈਂ ਨੋਟ ਕੀਤਾ ਕਿ ਤੁਸੀਂ ਉਹੀ ਜਦੋਂ ਪੰਜਾਬੀ ਚ ਗੱਲ ਕਰਦੇ ਹੋ ਤਾਂ ਤੁਸੀਂ ਆਪਣੇ ਜਾਂਗਲੀ ਲਹਿਜੇ ਚ ਗੱਲ ਕਰਦੇ ਹੋ ਬਜਾਏ ਮੈਂ ਮਸਲਨ ਮੇਰਾ ਤਾਲੁਕ ਪਿੰਡੀ ਭੱਟੀਆਂ ਨਾਲ ਹੈ, ਲੇਕਿਨ ਜਦੋਂ ਦਾ ਮੈਂ ਲਾਹੌਰ ਆਇਆ ਵਾਂ ਤੇ ਮੈਂ ਆਪਦੀ ਜ਼ਬਾਨ ਖੜੀ ਗਈ ਹੈ ਨਾ, ਮੈਂ ਇੱਥੋਂ ਖੜੀ ਗਈ ਹੈ। ਹਾਂ, ਜਦੋਂ ਮੈਂ ਵਾਪਸ ਜਾਣਾ ਉੱਥੇ ਜਾ ਕੇ ਮੈਂ ਉਹ ਆਪਣਾ ਜਾਂਗਲੀ ਲਹਿਜਾ ਜਿਹੜਾ ਸਾਡਾ ਉੱਥੇ ਜਾਇਆ। ਹੁਣ ਤੁਹਾਨੂੰ ਮੈਂ ਇੱਕ ਤਾਂ ਤੁਸੀਂ ਮੇਰੀ ਦੁਖਤੀ ਰਾਗ ਤੇ ਨਾ ਜਿਹੜਾ ਉਹ ਛੇੜੀ ਹੈ। ਠੀਕ ਹੈ। ਮੈਂ ਇੱਥੇ ਸਭ ਤੋਂ ਪਹਿਲੇ ਜਿਹੜੇ ਮੈਨੂੰ ਅੱਛੀ ਤਰ੍ਹਾਂ ਯਾਦ ਹੈ, ਰਸ਼ੀਦ ਮਿਸਬਾਹ ਸਾਹਿਬ ਮੈਨੂੰ ਲੈ ਕੇ ਆਏ ਤਨਕੀਦੀ ਇਜਲਾਸ ਤੇ ਰੱਖਿਆ ਉਹਨੇ, ਮੇਰੀ ਸ਼ਾਇਰੀ ਰੱਖਿਆ ਨੇ ਤੇ ਮੈਂ ਜਿਹੜੇ ਆਪਦੀ ਜ਼ਬਾਨ ਵਿੱਚ ਮੈਂ ਜਿਹੜੇ ਸ਼ੇਰ ਸੁਣਾਏ ਤਾਂ ਉੱਥੇ ਲੋਕਾਂ ਆਖਿਆ ਜਨਾਬ ਇਹ ਤਾਂ ਪੰਜਾਬੀ ਹੈ ਹੀ ਕੋਈ ਨਾ। ਉਹਨਾਂ ਕੋਈ ਹੋਰ ਜ਼ਬਾਨ ਆਖਣਾ ਸ਼ੁਰੂ ਕਰ ਦਿੱਤੀ। ਜਿਹੜਾ ਇੱਥੋਂ ਦਾ ਲਹਿਜਾ ਉਹਨਾਂ ਸੁਣਿਆ ਮੈਂ ਉਹਨਾਂ ਦਾ ਨਾਂ ਨਹੀਂ ਲੈਂਦਾ, ਲੇਕਿਨ ਮੈਨੂੰ ਬੜਾ ਦੁੱਖ ਹੋਇਆ। ਅਸਲਮ ਸ਼ੌਕ ਉੱਤੇ ਬੈਠਾ ਹੀ। ਠੀਕ ਹੈ। ਉਸ ਆਖਿਆ ਕਿ ਤੁਸੀਂ ਕਿਵੇਂ ਆਖ ਸਕਦੇ ਹੋ ਕਿ ਪੰਜਾਬ ਦੀ ਜ਼ਬਾਨ ਨਹੀਂ। ਮੁੜ ਮੈਂ ਉਹਨਾਂ ਨੂੰ ਉਹ ਮੈਂ ਨਾਮ ਬੋਲ ਸਕਦਾ, ਜ਼ਾਹਿਰ ਹੈ ਕਿ ਮੇਰੇ ਤਨਕੀਦ ਵਾਸਤੇ ਪੇਸ਼ ਕੀਤੀ ਗਈ ਸ਼ਾਇਰੀ। ਮੁੜ ਬਾਅਦ ਵਿੱਚ ਜਿਹੜਾ ਸਦਰੇ ਮਜਲਿਸ ਆਈ ਉਸ ਵੀ ਇਹ ਗੱਲ ਕੀਤੀ। ਉਸ ਆਖਿਆ ਯਾਰ ਅਸਲ ਪੰਜਾਬ ਦੇ ਵਾਸੀ ਤੇ ਹੈ ਨਹੀਂ, ਇਹ ਅਸਾਂ ਤੋਂ ਮਾਈਗ੍ਰੇਟ ਕਰਕੇ ਆਇਆ ਹੈ। ਸਾਡੀ ਜ਼ਬਾਨ ਜਾਂ ਪਟਿਆਲਾ ਦੀ ਹੈ ਜਾਂ ਜਲੰਧਰ ਦੀ ਹੈ, ਗੁਰਦਾਸਪੁਰ ਦੀ ਹੈ। ਇਹ ਲੋਕ ਜਿਹੜੇ ਹਨ ਪੇ ਸੰਦਲਬਾਰ ਦੇ ਹਨ ਪੇ, ਇਹ ਇੱਥੇ
ਇਹ ਬੇਸ਼ੱਕ ਜਿਹੜੀ ਜ਼ਬਾਨ ਯਾਰ ਜਿਹੜਾ ਪੰਜਾਬ ਦਾ ਲਫ਼ਜ਼ ਇਸਤੇਮਾਲ ਕੀਤਾ ਗਿਆ ਹੀ ਨਾ ਪੰਜਾਬ ਦਾ ਜਿੱਥੇ ਲਫ਼ਜ਼ ਇਸਤੇਮਾਲ ਕੀਤੇ ਗਏ ਅਬੁਲ ਫਜ਼ਲ ਇਸਤੇਮਾਲ ਕੀਤਾ ਪਤਾ ਹੀ ਨਹੀਂ ਨਾ ਠੀਕ ਹੈ ਅਬੁਲ ਫਜ਼ਲ ਜਿੱਥੇ ਲਫ਼ਜ਼ ਇਸਤੇਮਾਲ ਕੀਤਾ ਉਹ ਸਾਡਾ ਇਲਾਕਾ ਹੈ ਬਿਲਕੁਲ ਸਹੀ ਓਕੇ ਅੱਛਾ ਯਾਰ ਇਹ ਮਾਰਕਾ ਜਿਹੜੇ ਉੱਥੋਂ ਆਏ ਨਾ ਉੱਥੋਂ ਇਹ ਹਨ ਪੜ੍ਹੇ ਲਿਖੇ ਅਸਾਂ ਸੇ ਮਸਜਿਦ ਚਾਰੂ ठीक है अच्छा असा कणक या बाजरा या ज्वार या ये चीज़ां गडेंदे हासे ना असा एक होंदी सबसिस्टेंस फार्मिंग एग्रीकल्चर दे विच एक टर्म है सबसिस्टेंस फार्मिंग ये होंदी है कि जेड़ा तुहानू जरूरत है उतनी कणक गाड़ लियो ठीक है जितनी तुहानू जरूरत है गाह दी उतनी ज्वार गाड़ लियो ते बस काम खत्म पहले इंजी हुंदा सी हां अस्सी जेड़ा से असल ही साडा जेड़ा मज्जी शज्जी रखदे आ जी डंगर रखदे सी बिल्कुल साडी जायदाद भी होंदी है अच्छा होया है कि जेड़े उर्दू जेड़े माइग्रेट करके आए हैं लोग ये सैक्रेटरीट च पहुंचे ठीक है इन्ना आख्या कि साडी जबान जेड़ी है वो पंजाबी है ते ये जांगली यार असां एक चंगी बाजड़ पई चंगा ये जेड़ी पार्टीशन हुई कि सानू तुसां पंजाबी तो जांगली च बनाया साडे दुख होर भी खैर बड़े नुकसान होए ना होर भी सब तो बड़ा नुकसान है कि पंजाब वंडिया गया पंजाब वंडिया किसी नूं कुछ नहीं होया बाकी केड़ा इलाका वंडिया गया जेड़ी भी रियासत या जेड़ा भी इलाका सी वो सिंध सी वो सारा सी या ओदे दे सारे मौजूद सारे उवे रहे ठीक है पंजाब वंडिया गया पंजाब दे टोटे होए हां ਇਹ ਸਭ ਤੋਂ ਵੱਡਾ ਦੁੱਖ ਦੀ ਗੱਲ ਹੈ ਬੜੀ ਦੁਖਾਂਤ ਵਾਲੀ ਗੱਲ ਹੈ ਤੇ ਹੁਣ ਆਖਰ ਦੇ ਉੱਤੇ ਜਨਾਬ ਅਲੀ ਸਾਹਿਬ ਤੁਸੀਂ ਕੀ ਸੁਣਾਉਂਦੇ ਹੋ ਜੋ ਹੁਕਮ ਕਰੋ ਮੈਂ ਸੁਣਾ ਦੇਣਾ ਮੈਂ ਹਾਜ਼ਰ ਹਾਂ ਜਨਾਬ ਕਿ ਦੱਸ ਕੀ ਬਣਿਆ ਲੋਕੀ ਪੁੱਛਦੇ ਰਹੇ ਨਾਲੇ ਹੱਸਦੇ ਰਹੇ ਆਹਾ ਦੱਸ ਕੀ ਬਣਿਆ ਲੋਕੀ ਪੁੱਛਦੇ ਰਹੇ ਨਾਲੇ ਹੱਸਦੇ ਰਹੇ ਤੇਰੇ ਨਾਂ ਤੇ ਟਿਚਕਰਾਂ ਕੱਸਦੇ ਰਹੇ ਨਾਲੇ ਹੱਸਦੇ ਰਹੇ ਵਾਹ ਕੀ ਬਾਤ ਹੈ रात इंज लगा सारे चंद तारे जिमें मेरे बारे वाह रात इंज लगा जिमें रात इंज लगा सारे चंद तारे जिमें मेरे बारे गल्लां केड़ियां करदे रहे नाले हंसदे रहे वाह ते बड़ा खुश है तू कई दिन नाल है तू किवें हाल तेरा बड़ा खुश है तू कई दिन नाल है तू किवें हाल तेरा वाह बिना पुछिया लोग मैनू दसदे रहे नाले हसदे रहे क्या बात बिना पुछिया लोग मैनू दसदे रहे नाले हसदे रहे सानू खबर हाई तो आवना नहीं लाज रावना नहीं सानू खबर हाई तो आवना नहीं लाज रावना नहीं इदू चा गुलदान इधर रखदे रहे नाले हसदे रहे क्या बात क्या मंजर कशी ते ਇਹ ਮੈਂ ਇੱਕ ਤੁਹਾਨੂੰ ਹੋਰ ਸੁਣਾਈਨਾ ਅਗਰ ਤੁਹਾਨੂੰ ਉਮੀਦ ਹੈ ਪਸੰਦ ਆਉ ਸੀ ਜੀ ਇਰਸ਼ਾਦ ਉਹ ਆਈ ਕਿ ਮੇਰੇ ਕੋਲ ਆ ਕੇ ਕੋਈ ਰੁਕਿਆ ਤੇ ਮੈਨੂੰ ਖਾਬ ਲੱਗਾ ਵਾਹ ਮੇਰੇ ਕੋਲ ਆ ਕੇ ਕੋਈ ਰੁਕਿਆ ਤੇ ਮੈਨੂੰ ਖਾਬ ਲੱਗਾ ਕਦੀ ਕਿਸੇ ਨੇ ਹਾਲ ਜੇ ਪੁੱਛਿਆ ਤੇ ਮੈਨੂੰ ਖਾਬ ਲੱਗਾ ਵਾਹ ਔਰ ਮੈਂ ਉਪਰੇ ਪੰਨ ਦਾ ਡੰਗਿਆ ਹਾਂ ਕਈ ਸਦੀਆਂ ਦਾ ਵਾਹ 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 मैं उपरे पांदा डंगिया हाँ कई सदियां दा मेरा ना लाके कह सदिया ते मैनू ख्वाब लगा क्या बहुत अच्छा और गल अजल तू चल के अबद ताई जे ले जा पड़ी गल अजल तू लैके अबद ताई जे ले जा पड़ी शाम पैन लगी किस्सा मुकिया ते मैनू ख्वाब लगा क्या बात क्या और जेड़े इश्क दे जोर ते मान रहा एक उम्र ताई वाह जेड़े इश्क ते जोर ते मान रहा एक उम्र ताई ओ शो दरिया जदों सुकिया ते मैनू ख्वाब लगा ते आखिरी शेर विख्या शीशा वेख सगीर जो दिस आए दसो की दसा शीशा वेख सगीर जो दिस आए दसो की दसा जदों अपना आप ना लग्या ते मैनू ख्वाब लगा मैनू ख्वाब लगा मोहब्बत लो जनाब आज बड़ा अच्छा वेला गुजरिया बहुत गलबात दा भी बड़ा मजा आया और ਤੁਸੀਂ ਜਿਹੜੇ ਸਾਡੇ ਸੁਣਨ ਵਾਲੇ ਹੋ ਤੁਸੀਂ ਵੀ ਸਾਨੂੰ ਫੀਡਬੈਕ ਜ਼ਰੂਰ ਦੇਣਾ ਕਿ ਸਾਡਾ ਜਿਹੜਾ ਇਹ ਸਿਲਸਿਲਾ ਹੈ ਇੰਟਰਵਿਊਜ਼ ਦਾ ਸ਼ਾਇਰਾਂ ਦਾ ਇਹ ਤੁਹਾਨੂੰ ਕਿਵੇਂ ਦਾ ਲੱਗਿਆ ਔਰ ਹੁਣ ਹੁੰਦੀ ਹੈ ਸਾਡੀ ਮੁਲਾਕਾਤ ਕਿਸੇ ਅਗਲੇ ਪ੍ਰੋਗਰਾਮ ਵਿੱਚ ਰੱਬ ਰਾਖਾ ਜੀ